व्यूअर्स ब्रेक के बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਔਨਟਾਰੀਓ ਤੋਂ ਵੀਰ ਗੁਰਦਿਆਲ ਸਿੰਘ ਜੀ ਦੀ ਹੈ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਤੇ ਆਪ ਜੀ ਦੇ ਸਾਰੇ ਸਟਾਫ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ। ਮੇਰਾ ਅੱਜ ਦਾ ਵਿਸ਼ਾ ਗੁਰਦੁਆਰਿਆਂ ਦੇ ਸੁਧਾਰ ਸੰਬੰਧੀ ਹੈ। ਸਿੱਖ ਪੰਥ ਨੂੰ ਪਿਆਰ ਕਰਨ ਵਾਲੇ ਵੀਰੋ ਭੈਣੋ ਅਤੇ ਸਿੱਖੀ ਦੇ ਵਾਰਸੋ, ਆਪਾਂ ਸਾਰੇ ਹੀ ਸਿੱਖੀ ਦੇ ਭਵਿੱਖ ਬਾਰੇ ਫਿਕਰਮੰਦ ਹਾਂ। ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਦੀ ਲੋੜ ਹੈ। ਜਦੋਂ ਪਹਿਲਾਂ ਆਪਾਂ ਇਹਨਾਂ ਦੇਸ਼ਾਂ ਵਿੱਚ ਆਏ, ਆਪਾਂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਕੇ ਗੁਰੂ ਨਾਲ ਜੁੜੇ, ਫਿਰ ਯੂਨਿਟ, ਫਿਰ ਫੈਕਟਰੀਆਂ ਅਤੇ ਅਖੀਰ ਆਪਣੇ ਮਿਹਨਤੀ ਵੀਰਾਂ ਨੇ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਗੁਰਦੁਆਰਿਆਂ ਦੀਆਂ ਇਮਾਰਤਾਂ ਖੜੀਆਂ ਕੀਤੀਆਂ। ਬਹੁਤ ਸੋਹਣੇ ਸੋਹਣੇ ਗੁਰਦੁਆਰੇ ਵੀ ਉਸਾਰੇ ਗਏ। ਸਿੱਖ ਕੌਮ ਧੰਨਵਾਦੀ ਹੈ ਉਹਨਾਂ ਵੀਰਾਂ ਦੇ ਜਿਨ੍ਹਾਂ ਨੇ ਆਪਣੇ ਘਰਾਂ ਦੇ ਉੱਤੇ ਕਰਜ਼ੇ ਚੁੱਕ ਕੇ ਵੀ ਗੁਰਦੁਆਰਿਆਂ ਵਿੱਚ ਯੋਗਦਾਨ ਪਾਇਆ। ਇਸ ਟਾਈਮ ਆਪਣੇ ਕੋਲ ਕਈ ਥਾਵਾਂ ਤੇ ਜ਼ਰੂਰਤ ਤੋਂ ਜ਼ਿਆਦਾ ਗੁਰਦੁਆਰੇ ਹਨ। ਕੁਝ ਕਮੇਟੀਆਂ ਚਲਾਉਂਦੀਆਂ ਹਨ ਅਤੇ ਕੁਝ ਕਈਆਂ ਨੇ ਆਪਣੀਆਂ ਬਿਲਡਿੰਗਾਂ ਖਰੀਦੀਆਂ ਅਤੇ ਬਣਾਈਆਂ ਹੋਈਆਂ ਹਨ, ਪਰ ਸਾਰੇ ਗੁਰਦੁਆਰੇ ਸੰਗਤ ਦੇ ਤਿਲਫੁਲ ਨਾਲ ਹੀ ਚੱਲਦੇ ਹਨ। ਜਦੋਂ ਆਪਾਂ ਬਹੁਤ ਵਾਰ ਇਹ ਪੜ੍ਹਦੇ ਸੁਣਦੇ ਹਾਂ ਕਿ ਅੱਜ ਇਸ ਗੁਰਦੁਆਰੇ ਵਿੱਚ ਪੱਗਾਂ ਲੱਥੀਆਂ, ਅੱਜ ਉਸ ਗੁਰਦੁਆਰੇ ਵਿੱਚ ਕਿਰਪਾਨਾਂ ਚੱਲੀਆਂ, ਉਸ ਗੁਰਦੁਆਰੇ ਨੇ ਕੋਰਟ ਵਿੱਚ ਜਾ ਕੇ ਗੁਰਦੁਆਰੇ ਦਾ ਇਤਨਾ ਪੈਸਾ ਖਰਾਬ ਕੀਤਾ, ਇਹੋ ਜਿਹੀਆਂ ਹਰਕਤਾਂ ਸਿੱਖੀ ਦੇ ਨਿਆਰੇਪਨ ਨੂੰ ਢਾਹ ਹੀ ਲਾਉਂਦੀਆਂ ਹਨ, ਜੋ ਸਿੱਖਾਂ ਵਾਸਤੇ ਬਹੁਤ ਨਮੋਸ਼ੀ ਦੀ ਗੱਲ ਹੈ। ਇਹਨਾਂ ਲੜਾਈਆਂ ਦਾ ਕਾਰਨ ਸਿਰਫ ਆਪਣੀ ਅਗਿਆਨਤਾ ਅਤੇ ਮਨਮਤ ਹੈ। ਗੁਰੂ ਦਾ ਸਿਧਾਂਤ ਇੱਕ ਹੈ। ਆਪਾਂ ਗੁਰਦੁਆਰੇ ਗੁਰੂ ਦੀ ਮੰਨਣ ਨਹੀਂ ਜਾਂਦੇ, ਆਪ ਗੁਰੂ ਨੂੰ ਆਪਣੀ ਮਨਵਾਉਣ ਜਾਂਦੇ ਹਾਂ, ਜੋ ਕਿ ਗੁਰੂ ਦੇ ਸਿਧਾਂਤਾਂ ਦੇ ਉਲਟ ਹੈ। ਆਪਾਂ ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਵੀਰਾਂ ਦੇ ਹੱਥ ਦਈਏ ਜੋ ਗੁਰੂ ਦੇ ਸਿਧਾਂਤਾਂ ਨੂੰ ਸਮਝਦੇ ਹਨ। ਉਹ ਪ੍ਰਚਾਰਕ ਅਤੇ ਗ੍ਰੰਥੀਆਂ ਨੂੰ ਸੇਵਾ ਕਰਨ ਦਾ ਮੌਕਾ ਦਈਏ ਜੋ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਅਗਰ ਕੋਈ ਸੇਵਾਦਾਰ ਜਾਂ ਪ੍ਰਚਾਰਕ ਦਾ ਸਿਰਫ ਇੱਕ ਹੀ ਮਕਸਦ ਹੈ ਪੈਸਾ ਕਮਾਉਣਾ, ਇਹ ਭਾਵਨਾ ਨਾਲ ਸਿੱਖੀ ਕਦੇ ਪ੍ਰਫੁੱਲਤ ਨਹੀਂ ਹੋ ਸਕਦੀ। ਪੇਟ ਤਾਂ ਹਰ ਇੱਕ ਇਨਸਾਨ ਨੇ ਭਰਨਾ ਹੈ। ਜਿਸ ਪੇਟ ਭਰਨ ਨਾਲ ਕੌਮ ਦਾ ਭਵਿੱਖ ਖਰਾਬ ਹੁੰਦਾ ਹੋਵੇ, ਉਸ ਪੇਟ ਭਰਨ ਨਾਲੋਂ ਭੁੱਖੇ ਰਹਿਣਾ ਚੰਗਾ ਹੈ। ਸਾਨੂੰ ਲੋੜ ਹੈ ਚੰਗੇ ਪ੍ਰਚਾਰਕ ਅਤੇ ਚੰਗੇ ਪ੍ਰਬੰਧਕ ਤਿਆਰ ਕਰਨ ਦੀ, ਜੋ ਕਿ ਸਾਡੀ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਚੰਗੇ ਤਰੀਕੇ ਨਾਲ ਸਮਝਾ ਸਕਣ। ਆਪਾਂ ਇਹਨਾਂ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਕੋਰਸ ਸ਼ੁਰੂ ਕਰੀਏ ਜਿਨ੍ਹਾਂ ਵਿੱਚੋਂ ਆਪਾਂ ਨੂੰ ਚੰਗੇ ਗ੍ਰੰਥੀ, ਚੰਗੇ ਪ੍ਰਚਾਰਕ ਅਤੇ ਚੰਗੇ ਪ੍ਰਬੰਧਕ ਮਿਲਣ, ਜਿਨ੍ਹਾਂ ਕੋਲ ਇਹਨਾਂ ਸੇਵਾਵਾਂ ਦੀ ਗੁਰੂ ਸਿਧਾਂਤਾਂ ਮੁਤਾਬਕ ਮੁਹਾਰਤ ਹੋਵੇ ਅਤੇ ਉਹਨਾਂ ਨੂੰ ਇਹਨਾਂ ਦੇਸ਼ਾਂ ਮੁਤਾਬਕ ਤਨਖਾਹ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਸਾਡੇ ਕੋਲ 10 ਗੁਰੂਆਂ ਅਤੇ ਉਹਨਾਂ ਰੂਹਾਂ ਜੋ ਪ੍ਰਮਾਤਮਾ ਨਾਲ ਅਭੇਦ ਸਨ, ਉਹਨਾਂ ਦਾ ਦੱਸਿਆ ਹੋਇਆ ਜੀਵਨ ਜਾਂਚ ਦਾ ਵਡਮੁੱਲਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਹੈ। ਜੇ ਆਪਾਂ ਇਸ ਨੂੰ ਸਮਝੇ ਨਹੀਂ ਤਾਂ ਇਸ ਤਰ੍ਹਾਂ ਹੋਵੇਗਾ, ਕੋਈ ਕਾਨੂੰਨ ਸੰਵਿਧਾਨ ਵਿੱਚ ਤਾਂ ਲਿਖਿਆ ਹੈ ਪਰ ਲਾਗੂ ਨਹੀਂ ਕੀਤਾ ਗਿਆ। 10 ਗੁਰੂਆਂ ਅਤੇ ਸਿੱਖੀ ਦੀ ਸ਼ਾਨ ਸਿੰਘ ਸਿੰਘਣੀਆਂ ਨੇ ਕਿਤਨੀਆਂ ਘਾਲਣਾ ਘਾਲੀਆਂ ਅਤੇ ਕਿਤਨੀਆਂ ਕੁਰਬਾਨੀਆਂ ਕੀਤੀਆਂ। 10ਵੇਂ ਪਾਤਸ਼ਾਹ ਨੇ ਤਾਂ ਆਪਣਾ ਸਾਰਾ ਪਰਿਵਾਰ ਵਾਰ ਕੇ ਇਸ ਸਿੱਖੀ ਦੇ ਬੂਟੇ ਨੂੰ ਹਰਿਆ ਭਰਿਆ ਕੀਤਾ। ਗੁਰੂਆਂ ਨੇ ਇੱਕ ਆਮ ਆਦਮੀ ਨੂੰ ਸੱਚਾ ਸੁੱਚਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਉਸ ਟਾਈਮ ਦੀ ਹਕੂਮਤ ਵੱਲੋਂ ਕਿਸੇ ਨੂੰ ਆਪਣੀ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ। ਜੋ ਕਹਿੰਦਾ ਸੀ ਉਸ ਤੇ ਹਰੇਕ ਤਰ੍ਹਾਂ ਦਾ ਜ਼ੁਲਮ ਕੀਤਾ ਜਾਂਦਾ ਸੀ। ਲੋਕ ਡਰਪੋਕ ਅਤੇ ਬੇਸਹਾਰਾ ਹੋ ਚੁੱਕੇ ਸਨ। ਉਹਨਾਂ ਲੋਕਾਂ ਨੂੰ ਗੁਰੂਆਂ ਨੇ ਨਾਮ ਜਪਣਾ, ਕਿਰਤ ਕਰਨੀ, ਮਨ ਚੱਕਣਾ, ਰੰਗ, ਜਾਤ ਅਤੇ ਵਰਨਾਂ ਦਾ ਖੰਡਨ ਕਰਕੇ ਨਾ ਕਿਸੇ ਦਾ ਹੱਕ ਮਾਰਨਾ ਅਤੇ ਨਾ ਕਿਸੇ ਨੂੰ ਆਪਣਾ ਹੱਕ ਮਾਰਨ ਦੇਣਾ, ਬੇਸਹਾਰਾ ਦੀ ਮਦਦ ਕਰਨੀ ਅਤੇ ਹੋਰ ਬਹੁਤ ਸਾਰੇ ਇਨਸਾਨੀਅਤ ਦੇ ਗੁਣਾਂ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇਸ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ। ਜ਼ਿੰਦਗੀ ਦੀ ਹਰੇਕ ਪੱਖ ਤੋਂ ਜੀਵਨ ਜਾਂਚ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਇੱਕ ਸਾਫ਼ ਸੁਥਰਾ ਇਨਸਾਨ ਬਣਨ ਦੀ ਪ੍ਰੇਰਨਾ ਦਿੱਤੀ। ਆਪਾਂ ਆਪਣੇ ਇਸ ਖਜ਼ਾਨੇ ਤੋਂ ਸੇਧ ਲੈਣ ਦੀ ਬਜਾਏ ਵਹਿਮਾਂ ਭਰਮਾਂ ਤੇ ਹੋਰ ਕਈ ਕੁਰੀਤੀਆਂ ਵਿੱਚ ਭਟਕਦੇ ਫਿਰਦੇ ਹਾਂ। ਇੱਧਰ ਉੱਧਰ ਭਟਕਣ ਦੀ ਬਜਾਏ ਆਪਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ, ਵਿਚਾਰੀਏ ਅਤੇ ਇਸ ਤੇ ਅਮਲ ਕਰੀਏ। ਆਪਾਂ ਇਸ ਸਿੱਖੀ ਦੇ ਬੂਟੇ ਦੇ ਪੱਤਿਆਂ ਅਤੇ ਟਾਹਣੀਆਂ ਦਾ ਇਲਾਜ ਕਰਨ ਦੀ ਬਜਾਏ ਇਸ ਦੀਆਂ ਜੜ੍ਹਾਂ ਦਾ ਇਲਾਜ ਕਰੀਏ, ਜੋ ਇਹ ਬੂਟਾ ਚੰਗੀ ਤਰ੍ਹਾਂ ਫਲ ਫੁੱਲ ਸਕੇ। ਇਹਨਾਂ ਦੇਸ਼ਾਂ ਵਿੱਚ ਹਰੇਕ ਸਿੱਖ ਅਤੇ ਹਰੇਕ ਗੁਰਦੁਆਰਾ ਆਜ਼ਾਦ ਸੋਚ ਰੱਖਦਾ ਹੈ। ਕੋਈ ਕਿਸੇ ਤਰ੍ਹਾਂ ਦਾ ਰਾਜਸੀ ਦਬਾਅ ਨਹੀਂ ਹੈ। ਬਹੁਤ ਹੀ ਸਮਝਦਾਰ ਸਿੱਖ ਇਹਨਾਂ ਦੇਸ਼ਾਂ ਵਿੱਚ ਵਸਦੇ ਹਨ। ਆਓ ਸਾਰੇ ਮਿਲ ਕੇ ਸਿਰ ਦੇਣ ਦੀ ਬਜਾਏ ਇਸ ਸਿਰ ਨਾਲ ਸੋਚ ਕੇ ਮੌਜੂਦਾ ਮੁਸ਼ਕਲਾਂ ਦਾ ਹੱਲ ਲੱਭੀਏ। ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਉਸ ਤਰੀਕੇ ਨਾਲ ਸੁਧਾਰੀਏ ਜਿਵੇਂ ਸਾਰੇ ਗੁਰੂਆਂ ਨੇ ਇੱਕ ਸਾਫ਼ ਸੁਥਰਾ ਸੰਵਿਧਾਨ ਦੇ ਕੇ ਇਸ ਤੇ ਚੱਲਣ ਦਾ ਹੁਕਮ ਦਿੱਤਾ ਸੀ। ਆਪਾਂ ਗੁਰੂ ਦੀ ਗੱਲ ਮੰਨੀਏ, ਆਪਣੀ ਗੱਲ ਗੁਰੂ ਤੇ ਨਾ ਥੋਪੀਏ। ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕਰ ਚੱਲਦੇ ਹਾਂ
ਤਾਂ ਕੋਈ ਆਪਣਾ ਇਹੋ ਜਿਹਾ ਧਾਰਮਿਕ ਮਸਲਾ ਨਹੀਂ ਹੈ ਜਿਸ ਦਾ ਆਪਾਂ ਹੱਲ ਨਹੀਂ ਕਰ ਸਕਾਂਗੇ। ਆਪਾਂ ਗੁਰਦੁਆਰਿਆਂ ਨੂੰ ਗੁਰਦੁਆਰੇ ਤਾਂ ਸਮਝਿਆ ਹੀ ਨਹੀਂ, ਆਪੋਂ ਚੋਂ ਬਹੁਤੇ ਤਾਂ ਫੈਕਟਰੀ ਸਮਝ ਕੇ ਹੀ ਚਲਾ ਰਹੇ ਹਨ। ਪਰ ਸਿੱਖ ਕੌਮ ਧੰਨਵਾਦੀ ਹੈ ਉਹਨਾਂ ਪ੍ਰਬੰਧਕਾਂ ਦੀ, ਉਹਨਾਂ ਪ੍ਰਚਾਰਕਾਂ ਦੀ ਜੋ ਗੁਰਬਾਣੀ ਦਾ ਫਲਸਫਾ ਇਨ-ਬਿਨ ਸੰਗਤਾਂ ਤੱਕ ਪਹੁੰਚਾਉਂਦੇ ਹਨ। ਲੜਾਈਆਂ ਜ਼ਿਆਦਾ ਕਰਕੇ ਅਗਿਆਨਤਾ ਅਤੇ ਲਾਲਚ ਕਰਕੇ ਹੀ ਹੁੰਦੀਆਂ ਹਨ। ਆਪਾਂ ਇਹਨਾਂ ਤੋਂ ਉੱਪਰ ਉੱਠੀਏ, ਸਿੱਖੀ ਦੇ ਨਿਆਰੇਪਨ ਨੂੰ ਬਰਕਰਾਰ ਰੱਖੀਏ। ਇਹ ਸਿੱਖ ਕੌਮ ਲਈ ਫਖਰ ਵਾਲੀ ਗੱਲ ਹੋਵੇਗੀ। ਗੁਰਦੁਆਰੇ ਸੰਗਤ ਦੀ ਦਸਵੰਧ ਨਾਲ ਚੱਲਦੇ ਹਨ। ਕਈ ਵਿਰੋਧੀ ਕਈ ਵਾਰ ਕੋਈ ਗਲਤ ਗੱਲਾਂ ਲੋਕਾਂ ਵਿੱਚ ਸੰਗਤ ਵਿੱਚ ਪ੍ਰਚਾਰ ਦਿੰਦੇ ਹਨ, ਜਿਵੇਂ ਗੁਰਦੁਆਰੇ ਪੈਸੇ ਦਾ ਚੜਾਵਾ ਨਾ ਕਰੋ। ਅਗਿਆਨੀ ਲੋਕ ਮਗਰ ਲੱਗ ਜਾਂਦੇ ਹਨ, ਜਦੋਂ ਗੁਰੂ ਵੱਲੋਂ ਸਿੱਖ ਨੂੰ ਹੁਕਮ ਹੈ ਦਸਵੰਧ ਕੱਢਣ ਦਾ। ਇਸ ਵਾਸਤੇ ਸਾਡੇ ਕੋਲ ਇੱਕ ਕਮੇਟੀ ਹੋਣੀ ਚਾਹੀਦੀ ਹੈ ਜੋ ਸਿੱਖੀ ਸਿਧਾਂਤਾਂ ਅਤੇ ਕਾਨੂੰਨ ਦੀ ਮਹਾਰਤ ਰੱਖਦੀ ਹੋਵੇ, ਤਾਂ ਕਿ ਇਸ ਦਾ ਹੱਲ ਨਾਲ ਹੀ ਕਰ ਦਿੱਤਾ ਜਾਵੇ। ਸਿਧਾਂਤਿਕ ਪੱਖ ਤੋਂ ਸਿੱਖਾਂ ਨੂੰ ਜਾਣੂ ਕਰਵਾਇਆ ਜਾ ਸਕੇ ਅਤੇ ਗੁਰੂ ਦੀ ਗੋਲਕ ਦਾ ਪੈਸਾ ਸਿੱਖ ਕੌਮ ਦੇ ਭਲੇ ਲਈ ਖਰਚਿਆ ਜਾ ਸਕੇ। ਇਸ ਨਾਲ ਅਸੀਂ ਵਿਰੋਧੀਆਂ ਦੇ ਗਲਤ ਪ੍ਰਚਾਰ ਤੋਂ ਬਚ ਸਕਾਂਗੇ। ਅਗਿਆਨੀ ਬੰਦੇ ਨੂੰ ਸਿੱਖੀ ਨਾਲ ਜੋੜ ਸਕਦੇ ਹਾਂ। ਅਗਰ ਕੋਈ ਸਿੱਖ ਧਰਮ ਸਿੱਖ ਇਤਿਹਾਸ ਬਾਰੇ ਲਿਖਣਾ ਚਾਹੁੰਦਾ ਹੈ, ਉਹ ਵੀ ਉਸ ਕਮੇਟੀ ਨੂੰ ਆਪਣੀ ਲਿਖਤ ਦਿਖਾ ਕੇ ਫਿਰ ਛਪਵਾ ਸਕੇ। ਆਪਾਂ ਉਸ ਚਿੱਤਰਕਾਰ ਵਾਲਾ ਕੰਮ ਨਾ ਕਰੀਏ ਜੋ ਕਿ ਇੱਕ ਵਾਰ ਗਲਤ ਪੇਂਟਿੰਗ ਬਣਾ ਕੇ ਬਾਅਦ ਵਿੱਚ ਸਾਰੀ ਉਮਰ ਉਸ ਨੂੰ ਟੱਚ ਆਪ ਕਰਦਾ ਰਹੇ। ਪਹਿਲੇ ਸਮਿਆਂ ਵਿੱਚ ਸਿੱਖ ਕੌਮ ਕੋਲ ਜ਼ਿਆਦਾ ਪੜ੍ਹੇ ਲਿਖੇ ਵਿਦਵਾਨ ਨਹੀਂ ਸਨ, ਪਰ ਅੱਜ ਕੱਲ੍ਹ ਸਿੱਖ ਹਰੇਕ ਫੀਲਡ ਵਿੱਚ ਮਹਾਰਤ ਰੱਖਦੇ ਹਨ। ਪਰ ਸਾਨੂੰ ਯੂਸ਼ ਵਾਂਗ ਆਪਣੀ ਯੂਨੀਵਰਸਿਟੀ ਬਣਾਉਣੀ ਚਾਹੀਦੀ ਹੈ, ਜਿਸ ਵਿੱਚ ਆਪਾਂ ਆਪਣੇ ਬੱਚਿਆਂ ਨੂੰ ਧਾਰਮਿਕ, ਆਰਥਿਕ, ਸਮਾਜਿਕ ਅਤੇ ਹਰੇਕ ਤਰ੍ਹਾਂ ਦੀ ਨਵੀਂ ਟੈਕਨੋਲੋਜੀ ਦੀ ਮਹਾਰਤ ਦਾ ਯੋਗਦਾਨ ਬਣਾ ਸਕੀਏ, ਜਿਸ ਦੀ ਅੱਜ ਕੱਲ੍ਹ ਬਹੁਤ ਜ਼ਰੂਰਤ ਹੈ। ਪਰ ਸਾਨੂੰ ਆਪਣੇ ਧਾਰਮਿਕ ਮਸਲੇ ਜਿਨ੍ਹਾਂ ਵਿੱਚ ਸੁਧਾਰ ਦੀ ਲੋੜ ਹੈ, ਉਹਨਾਂ ਕਮੀਆਂ ਨੂੰ ਸਿੱਖ ਕੌਮ ਦੇ ਸੂਝਵਾਨ ਵਿਦਵਾਨਾਂ ਨੂੰ ਸਿਰ ਜੋੜ ਕੇ ਸਲਾਹ ਨਾਲ ਸੁਧਾਰ ਕਰਨ ਦੀ ਲੋੜ ਹੈ। ਅਗਰ ਮੇਰਾ ਕੋਈ ਵੀਰ ਇਹ ਸੋਚਦਾ ਹੈ ਕਿ ਸਾਡੇ ਧਾਰਮਿਕ ਮਸਲੇ ਸ਼੍ਰੋਮਣੀ ਕਮੇਟੀ ਕਰੇਗੀ, ਤਾਂ ਭੁੱਲ ਜਾਓ। ਅਗਰ ਤੁਸੀਂ ਪੰਜਾਬ ਵਿੱਚ ਕਿਸੇ ਸੁਹਿਰਦ ਸਿੱਖ ਨਾਲ ਗੱਲ ਕਰੋ, ਉਸ ਦਾ ਇਹ ਕਹਿਣਾ ਕਿ ਇੱਥੇ ਕੋਈ ਧਾਰਮਿਕ ਸੰਸਥਾ ਆਜ਼ਾਦ ਨਹੀਂ ਹੈ। ਸਿੱਖ ਧਰਮ ਦੇ ਅਸੂਲਾਂ ਮੁਤਾਬਿਕ ਅਤੇ ਲੋਕ ਰਾਏ ਮੁਤਾਬਿਕ ਜੋ ਸਿੱਖੀ ਸਿਧਾਂਤਾਂ ਮੁਤਾਬਕ ਗੁਰਦੁਆਰਿਆਂ ਦੇ ਸੁਧਾਰ ਵਾਸਤੇ ਗੁਰੂ ਵੱਲੋਂ ਚਾਨਣ ਮੈਨੂੰ ਦਿਸਿਆ ਹੈ, ਸਿੱਖੀ ਸਿਧਾਂਤਾਂ ਮੁਤਾਬਕ ਇੱਕ ਗੁਰਸਿੱਖ ਨੂੰ ਦੂਜੇ ਗੁਰਸਿੱਖ ਦੀ ਝੂਠੀ ਬਦਕੋਈ ਨਹੀਂ ਕਰਨੀ ਚਾਹੀਦੀ, ਜੋ ਅੱਜ ਕੱਲ੍ਹ ਦੇ ਪਲੇਟਫਾਰਮ ਕਰਦੇ ਹਨ। ਗੁਰਦੁਆਰਿਆਂ ਦਾ ਪ੍ਰਬੰਧ ਪੰਜ ਸਿੰਘਾਂ ਕੋਲ ਹੋਣਾ ਚਾਹੀਦਾ ਹੈ। ਉਹਨਾਂ ਦੀ ਯੋਗਤਾ ਵੀ ਉਵੇਂ ਹੀ ਹੋਣੀ ਚਾਹੀਦੀ ਹੈ ਜਿਵੇਂ ਇੱਕ ਜ਼ਿੰਮੇਵਾਰ ਅਹੁਦੇ ਦੀ ਹੁੰਦੀ ਹੈ। ਜਿਵੇਂ ਉਮੀਦਵਾਰ ਗੁਰਸਿੱਖ ਹੋਵੇ, ਉਸ ਦੀ ਪੜ੍ਹਾਈ, ਸਿੱਖੀ ਪ੍ਰਤੀ ਸ਼ਰਧਾ, ਧਾਰਮਿਕ ਇਤਿਹਾਸ, ਮਹਾਰਤ ਅਤੇ ਹੋਰ ਯੋਗਤਾਵਾਂ ਦੀ ਸਕਰੀਨ ਉਸ ਦਾ ਸਿੱਖੀ ਪਿਛੋਕੜ, ਸਿੱਖੀ ਪ੍ਰਤੀ ਸੇਵਾ ਭਾਵਨਾ ਵਾਲੇ ਵਿਚਾਰ ਵਾਲਾ ਹੋਣਾ ਚਾਹੀਦਾ ਹੈ। ਹੋਰ ਵੀ ਚੰਗੀਆਂ ਯੋਗਤਾਵਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। ਇਹਨਾਂ ਸਿੰਘਾਂ ਦੇ ਕੰਮ ਇਸ ਤਰ੍ਹਾਂ ਇਹਨਾਂ ਅਹੁਦਿਆਂ ਵਿੱਚ ਹੋਣੇ ਚਾਹੀਦੇ ਹਨ: ਸਫਾਈ ਦੀ ਸੇਵਾ ਦਾ ਪ੍ਰਬੰਧ, ਲੰਗਰ ਦੀ ਸੇਵਾ ਦਾ ਪ੍ਰਬੰਧ, ਪ੍ਰਚਾਰ ਦੀ ਸੇਵਾ ਦਾ ਪ੍ਰਬੰਧ, ਮਾਇਆ ਦੀ ਸੇਵਾ ਦਾ ਪ੍ਰਬੰਧ। ਸਾਰੀਆਂ ਸੇਵਾਵਾਂ ਦਾ ਮੁਖੀ ਇੱਕ ਪ੍ਰਧਾਨ ਹੋਣਾ ਚਾਹੀਦਾ ਹੈ, ਪਰ ਚੋਣ ਸਿਰਫ ਇੱਕ ਨੰਬਰ ਦੀ ਹੋਵੇ। 4 ਸਾਲ ਦੀ ਸੇਵਾ ਟਰਮ ਹੋਵੇ। 4 ਸਾਲ ਬਾਅਦ ਇੱਕ ਨੰਬਰ ਦੀ ਚੋਣ ਕਰਕੇ ਪ੍ਰਧਾਨ ਨੂੰ ਸੇਵਾ ਮੁਕਤ ਕਰਕੇ ਬਾਕੀ ਦੋਹਾਂ ਦਾ ਅਹੁਦਾ ਉੱਪਰ ਕੀਤਾ ਜਾਵੇ। ਨੰਬਰ 1 ਵਾਸਤੇ ਦੀ 4 ਸਾਲ ਬਾਅਦ ਚੋਣ ਹੋਵੇ। ਹਰੇਕ ਪ੍ਰਬੰਧ ਕਮੇਟੀ ਮਹੀਨੇ ਬਾਅਦ ਮਹੀਨੇ ਦੀ ਇੱਕ ਕੁੱਲ ਆਮਦਨ ਅਤੇ ਕੁੱਲ ਖਰਚਾ ਨੋਟਿਸ ਬੋਰਡ ਤੇ ਲਿਖ ਕੇ ਰੱਖੇ। ਇਸ ਨਾਲ ਸੰਗਤ ਨੂੰ ਵੀ ਪੂਰੀ ਜਾਣਕਾਰੀ ਮਿਲਦੀ ਰਹੇ। ਹਰੇਕ ਗੁਰਦੁਆਰੇ ਵਿੱਚ ਰਹਿਤ ਮਰਿਆਦਾ ਲਾਗੂ ਕੀਤੀ ਜਾਵੇ ਤਾਂ ਜੋ ਹਰੇਕ ਗੁਰਦੁਆਰੇ ਦੇ ਸਿਧਾਂਤ ਇੱਕੋ ਜਿਹੇ ਹੋ ਸਕਣ। ਇਸ ਨਾਲ ਗੁਰਦੁਆਰਿਆਂ ਵਿੱਚੋਂ ਮਤ ਅਤੇ ਕੁਰੀਤੀਆਂ ਦੂਰ ਹੋਣਗੀਆਂ। ਸੇਵਾ ਮੁਕਤ ਪ੍ਰਧਾਨ ਕਮੇਟੀ ਦਾ ਦੂਜੀ ਵਾਰ ਮੈਂਬਰ ਨਹੀਂ ਬਣ ਸਕੇਗਾ। ਨਵੇਂ ਮੈਂਬਰ ਨੂੰ ਮੌਕਾ ਦਿੱਤਾ ਜਾਵੇਗਾ। ਦੂਸਰਾ, ਗੁਰਦੁਆਰੇ ਵਿੱਚ ਇਹਨਾਂ ਸਾਰੀਆਂ ਸੇਵਾਵਾਂ ਵਿੱਚ ਜ਼ਰੂਰਤ ਮੁਤਾਬਕ ਹੋਰ ਹੀ ਸੇਵਾਦਾਰ ਰੱਖੇ ਜਾ ਸਕਦੇ ਹਨ। ਤੀਸਰਾ, ਹਰੇਕ ਸੇਵਾਦਾਰ ਨੂੰ ਗੁਰਦੁਆਰੇ ਦੀ ਆਮਦਨ ਮੁਤਾਬਕ ਤਨਖਾਹ ਨਿਯਤ ਕੀਤੀ ਜਾਵੇ। ਚੌਥਾ, ਚੋਣ ਜ਼ਬਰਦਸਤੀ ਨਾਲ ਵੀ ਕੀਤੀ ਜਾ ਸਕੇ ਚੋਣ ਸਰਬਸੰਮਤੀ ਨਾਲ ਕੀਤੀ ਜਾ ਸਕੇਗੀ। ਮੈਂਬਰ ਵੋਟਾਂ ਨਾਲ ਵੀ ਚੁਣਿਆ ਜਾ ਸਕੇਗਾ। ਪੰਜਵਾਂ, ਇਸ ਤਰੀਕੇ ਨਾਲ ਪ੍ਰਬੰਧਕਾਂ ਵਿੱਚ ਸੇਵਾ ਭਾਵਨਾ ਵਧੇਗੀ, ਧੜੇਬਾਜ਼ੀ ਅਤੇ ਲੜਾਈਆਂ ਖਤਮ ਹੋਣਗੀਆਂ। ਛੇਵਾਂ, ਜੋ ਅੱਜ ਕੱਲ੍ਹ ਕਮੇਟੀ ਦੀ ਹਾਰ ਜਿੱਤ ਦਾ ਰੁਝਾਨ ਹੈ, ਇਹ ਸਿੱਖੀ ਸਿਧਾਂਤਾਂ ਅਨੁਸਾਰ ਪੂਰਾ ਨਹੀਂ ਉਤਰਦਾ। ਸੱਤਵਾਂ, ਸਾਰੇ ਦੇਸ਼ ਦੇ ਗੁਰਦੁਆਰਿਆਂ ਨੂੰ ਰਲ ਮਿਲ ਕੇ ਇੱਕ ਸਿੱਖ ਮਿਸ਼ਨਰੀ ਕਾਲਜ ਖੋਲ੍ਹਣਾ ਚਾਹੀਦਾ ਹੈ। ਅੱਠਵਾਂ, ਪੰਜਾਬੀ ਮੀਡੀਆ ਅਤੇ ਪੰਜਾਬੀ ਪੋਲੀਟੀਸ਼ੀਅਨ ਇਹਨਾਂ ਵਿੱਚੋਂ ਬਹੁਤ ਥੋੜੇ ਵੀਰ ਹਨ
ਜੋ ਸਿੱਖੀ ਸਿਧਾਂਤਾਂ ਤੇ ਪੂਰੀ ਇਮਾਨਦਾਰੀ ਨਾਲ ਪਹਿਰਾ ਦੇ ਸਕਦੇ ਹਨ। 9ਵਾਂ, ਜੋ ਪ੍ਰਧਾਨ ਗੁਰਦੁਆਰਿਆਂ ਵਿੱਚ ਸੇਵਾ ਮੁਕਤ ਹੋਣ, ਜੋ ਆਦਮੀ ਕਾਨੂੰਨ ਦੀ ਮਹਾਰਤ ਰੱਖਣ ਵਾਲੇ ਹਨ ਅਤੇ ਜੋ ਸਿੱਖ ਸਿੱਖੀ ਦੀ ਮਹਾਰਤ ਰੱਖਣ ਵਾਲੇ ਹਨ, ਜੋ ਕੌਮ ਲਈ ਕੁਝ ਚੰਗੇ ਕੰਮ ਕਰਨਾ ਚਾਹੁੰਦੇ ਹਨ, ਉਹਨਾਂ ਦੀ ਦੇਸ਼ ਲੈਵਲ ਤੇ ਮੈਂਬਰਸ਼ਿਪ ਦਿੱਤੀ ਜਾਵੇ। 10ਵਾਂ, ਇਸ ਟਾਈਮ ਯੂਸ਼ ਲੋਕਾਂ ਕੋਲ ਟੌਪ ਦੀਆਂ ਯੂਨੀਵਰਸਿਟੀਆਂ ਹਨ ਅਤੇ ਟੌਪ ਦੇ ਹੀ ਪ੍ਰੋਫੈਸਰ ਜੋ ਉਹਨਾਂ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਉਂਦੇ ਹਨ, ਤਾਂ ਹੀ ਉਹਨਾਂ ਦੀ ਕੌਮ ਸਭ ਤੋਂ ਵੱਧ ਤਰੱਕੀ ਤੇ ਹੈ। 11ਵਾਂ, ਹਰੇਕ ਸਿੱਖ ਪਰਿਵਾਰ ਨੂੰ ਚਾਹੀਦਾ ਹੈ ਉਹ ਇੱਕ ਬੱਚਾ ਜ਼ਿਆਦਾ ਪੈਦਾ ਕਰਨ ਜੋ ਕਿ ਸਿੱਖ ਕੌਮ ਦੀ ਹਰੇਕ ਫੀਲਡ ਵਿੱਚ ਕੌਮ ਦੇ ਸੇਵਾਦਾਰ ਬਣ ਕੇ ਸਿੱਖ ਕੌਮ ਦੀ ਅਗਵਾਈ ਕਰਨ। 12ਵਾਂ, ਅਗਰ ਸਰਬੱਤ ਦਾ ਭਲਾ ਮੰਨਣ ਵਾਲੀ ਕੌਮ ਇਹ ਨੁਕਤੇ ਵਿਚਾਰ ਲਵੇ ਤਾਂ ਗੁਰੂ ਦਾ ਖਾਲਸਾ ਹਰੇਕ ਸਮੱਸਿਆ ਵਿੱਚ ਉਸ ਪਰਮਾਤਮਾ ਦੀ ਮਿਹਰ ਨਾਲ ਫਤਿਹ ਪ੍ਰਾਪਤ ਕਰੇਗਾ। 13ਵਾਂ, ਅਗਰ ਕੋਈ ਵਿਚਾਰ ਸਿੱਖੀ ਸਿਧਾਂਤਾਂ ਤੇ ਪੂਰਾ ਨਹੀਂ ਉਤਰਦਾ ਹੋਵੇ ਤਾਂ ਮਾਫ ਕਰਨਾ, ਅਗਰ ਪੂਰਾ ਉਤਰਦਾ ਹੋਵੇ ਤਾਂ ਇਸ ਦਾ ਵਾਹਿਗੁਰੂ ਦੀ ਬਖਸ਼ਿਸ਼ ਸਮਝ ਕੇ ਉਸ ਤੇ ਅਮਲ ਕਰਨਾ। ਫਿਰ ਉਹ ਦਿਨ ਦੂਰ ਨਹੀਂ ਜਿਸ ਦਿਨ ਗੁਰੂ ਦੀ ਸਿੱਖ ਕੌਮ ਚੜ੍ਹਦੀ ਕਲਾ ਵਿੱਚ ਬੁਲੰਦੀਆਂ ਨੂੰ ਛੂਏਗੀ, ਪੰਥ ਦਾ ਕੋਈ ਵੀ ਮਕਸਦ ਪੂਰਾ ਕਰਨ ਦੇ ਸਮਰੱਥ ਹੋਵੇਗੀ। ਆਓ ਆਪਾਂ ਆਪਣੇ ਜੀਵਨ ਵਿੱਚ ਗੁਰੂ ਦੇ ਸਿਧਾਂਤ ਦਾ ਦਇਆ, ਧਰਮ, ਸਤ, ਸੰਤੋਖ ਅਤੇ ਧੀਰਜ ਨੂੰ ਧਾਰਨ ਕਰੀਏ ਤਾਂ ਜੋ ਹਰੇਕ ਤੁਹਾਡਾ ਗੁਆਂਢੀ ਤੁਹਾਡੇ ਵਿੱਚੋਂ ਉਹ ਰੂਹਾਨੀ ਸੁਗੰਧ ਤੋਂ ਪ੍ਰਭਾਵਿਤ ਹੋ ਸਕੇ ਜੋ ਗੁਰੂ ਸਿੱਖ ਨੂੰ 10 ਗੁਰੂਆਂ ਦੀ ਅਮੁੱਲ ਕੀਮਤੀ ਫੁਲਵਾੜੀ ਵਿੱਚੋਂ ਪ੍ਰਾਪਤ ਹੋਈ ਹੈ। ਆਪਾਂ ਇੱਥੇ ਚੰਗੇ ਦੇਸ਼, ਚੰਗੇ ਕਾਨੂੰਨ ਦੀਆਂ ਚੰਗੀਆਂ ਸਹੂਲਤਾਂ ਦਾ ਆਨੰਦ ਮਾਣਦੇ ਹਾਂ। ਆਪਾਂ ਨੂੰ ਇੱਕ ਚੰਗੇ ਸ਼ਹਿਰੀ ਬਣ ਕੇ ਰਹਿਣਾ ਚਾਹੀਦਾ ਹੈ। ਗੁਰੂ ਭਲਾ ਕਰੇ ਜੀ। ਡਾਕਟਰ ਸਾਹਿਬ ਦੇਖੋ, ਅਸੀਂ ਵੀਰ ਗੁਰਦਿਆਲ ਸਿੰਘ ਜੀ ਓਨਟਾਰੀਓ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਉਹਨਾਂ ਨੇ ਬਹੁਤ ਲੰਬੀ ਚੌੜੀ ਲਿਖਤ ਲਿਖੀ, ਪਰ ਕਿਉਂਕਿ ਇਹ ਇੱਕ ਬੜਾ ਅਹਿਮ ਵਿਸ਼ਾ ਹੈ ਜੀ, ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈ ਕੇ, ਗੁਰਦੁਆਰਿਆਂ ਦੇ ਝਗੜੇ, ਦਸਤਾਰਾਂ ਲੱਥਣੀਆਂ, ਅਦਾਲਤੀ ਲੜਾਈਆਂ ਜੀ। ਸੋ ਇਹ ਵੀਰ, ਇਹਨਾਂ ਦਾ ਪਹਿਲਾਂ ਵੀ ਇੱਕ ਵਾਰੀ ਲਿਖਤ ਆਈ ਸੀ, ਇਹਨਾਂ ਦਾ ਫੋਕਸ ਹੀ ਹੈ ਵੀ ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕਿਵੇਂ ਚੰਗੇ ਹੱਥਾਂ 'ਚ ਦਈਏ ਜੀ, ਕਿਵੇਂ ਸਾਡੀ ਜਿਹੜੀ ਗੁਰਦੁਆਰਿਆਂ ਵਿਚਲੀ ਸਟਰੈਂਥ ਹੈ ਉਹਨੂੰ ਅਸੀਂ ਕੌਮੀ ਤਾਕਤ ਦੇ ਵਿੱਚ ਬਦਲੀਏ, ਜਿਵੇਂ ਉਹਨਾਂ ਨੇ ਯੂਨੀਵਰਸਿਟੀਆਂ ਦਾ ਜ਼ਿਕਰ ਕੀਤਾ ਹੈ, ਮੀਡੀਆ ਦਾ ਜ਼ਿਕਰ ਕੀਤਾ, ਔਰ ਉਹਨਾਂ ਨੇ ਇੱਕ ਮਾਡਲ ਦਿੱਤਾ ਹੈ 5 ਪਿਆਰਿਆਂ ਦਾ ਜੀ। ਔਰ ਉਹਨਾਂ ਨੇ ਕਿਹਾ ਵੀ ਕਿਵੇਂ ਸਿਰਫ ਇੱਕ ਬਦਲੇ, ਬਾਕੀ ਸਰਬਸੰਮਤੀ ਨਾਲ ਜਿਹੜੇ ਥੱਲੇ ਨੇ ਉਹ ਉਹਨਾਂ ਨੂੰ ਉੱਪਰ ਲਿਆਂਦਾ ਜਾਏ, ਕਿਉਂਕਿ ਇਹ ਲਿਖਤ ਆਪਣੇ ਆਪ ਦੇ ਵਿੱਚ ਮੁਕੰਮਲ ਹੈ ਜੀ, ਕੋਈ ਬਹੁਤ ਸਾਰੇ ਵੇਰਵੇ ਦੀ ਮੁਹਤਾਜ ਨਹੀਂ ਹੈ। ਸਿਰਫ ਇੱਕ ਗੱਲ ਜਿਹੜੀ ਉਹਨਾਂ ਨੇ ਵਿਚਕਾਰ ਲਿਖੀ ਸੀ ਕਿ ਸਾਡੇ ਇੱਥੇ ਗੁਰਦੁਆਰਿਆਂ 'ਚ ਰਾਜਸੀ ਦਬਾਅ ਨਹੀਂ ਹੈ ਜੀ। ਸੋ ਮੈਂ ਸਮਝਦਾ ਵੀ ਇਹ ਆਬਜ਼ਰਵੇਸ਼ਨ ਠੀਕ ਨਹੀਂ ਹੈ। ਇਹ ਠੀਕ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਸਾਡੀ ਹਉਮੈ ਜਾਂ ਕੋਈ ਲਿਖਤੀ ਚੰਗਾ ਮਾਡਲ ਸਾਹਮਣੇ ਨਾ ਹੋਣਾ ਵੀ ਇੱਕ ਕਾਰਨ ਹੈ ਝਗੜਿਆਂ ਦਾ, ਪਰ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਇਹ ਰਾਜਸੀ ਦਖਲ ਹੈ ਐਮਬੈਸੀਆਂ, ਕੌਂਸੂਲੇਟਸ ਦਾ, ਗੁਰਦੁਆਰਿਆਂ ਦੇ ਵਿੱਚ ਝਗੜੇ ਦਾ, ਇਹ ਮੁੱਖ ਕਾਰਨ ਹੈ। ਪਰ ਇਹਦੇ ਬਾਵਜੂਦ ਜਿਵੇਂ ਉਹਨਾਂ ਨੇ ਇੱਕ ਬੜੀ ਚੰਗੀ ਭਾਵਨਾ ਦੇ ਨਾਲ ਕਿ ਭਾਈ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਰੀਏ, ਪੰਥ ਦੇ ਹਵਾਲੇ ਨਾਲ ਉਹਨਾਂ ਨੇ ਦਸ਼ਮੇਸ਼ ਪਿਤਾ ਦਾ ਸਰਬੰਸ ਕੁਰਬਾਨ ਸਿੱਖੀ ਸਿਧਾਂਤਾਂ ਦੀ ਵਿਆਖਿਆ ਹੈ ਔਰ ਅੱਜ ਅਸੀਂ ਕਿਵੇਂ ਵਹਿਮਾਂ ਭਰਮਾਂ ਵਿੱਚ ਭਟਕ ਰਹੇ ਹਾਂ, ਇਹ ਸਾਰੇ ਉਹਨਾਂ ਨੇ ਪਹਿਲੂਆਂ ਨੂੰ ਟੱਚ ਕੀਤੇ। ਆਪਣੇ ਆਪ ਦੇ ਵਿੱਚ ਇਹ ਬਿਲਕੁਲ ਮੁਕੰਮਲ ਲਿਖਤ ਹੈ, ਬਹੁਤ ਜ਼ਿਆਦਾ ਵੇਰਵੇ ਦੀ ਮੁਹਤਾਜ ਨਹੀਂ ਹੈ। ਪਰ ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ ਵੀਰ ਜੀ ਨੂੰ ਵੀ, ਦੂਸਰਿਆਂ ਨੂੰ ਵੀ, ਕਿ ਇਹ ਸਾਡਾ ਟਾਈਮ ਜਿਹੜਾ ਹੈ ਇਸ ਨੂੰ ਅਸੀਂ ਬਹੁਤ ਸਾਰਿਆਂ ਨੂੰ ਅਕਮੋਡੇਟ ਕਰਨਾ ਚਾਹੁੰਦੇ ਹਾਂ। ਹੁਣ ਇਹ ਉਹਨਾਂ ਦੀ ਲਿਖਤ ਲਗਭਗ 2 ਮਹੀਨੇ ਪਹਿਲਾਂ ਦੀ ਆਈ ਹੋਈ ਹੈ, ਬਹੁਤ ਵਾਰੀ ਉਹਨੂੰ ਪਿਕ ਵੀ ਕੀਤਾ ਪਰ ਸਮੇਂ ਚੋਂ ਜਿਹੜਾ ਉਹ ਨਹੀਂ ਸੀ ਫਿੱਟ ਹੁੰਦੀ। ਹੁਣ ਅਸੀਂ ਇੱਕ ਪੂਰਾ ਸੈਗਮੈਂਟ ਇਹਨਾਂ ਦੀ ਲਿਖਤ ਨੂੰ ਦਿੱਤਾ ਹੈ। ਸੋ ਅਸੀਂ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਇਹ ਲੇਖ ਫਾਰਮ 'ਚ ਤਾਂ ਛਪਣਾ ਠੀਕ ਹੈ, ਸੋ ਤੁਸੀਂ ਬਿਲਕੁਲ ਆਪਣੇ ਫੋਕਸ ਕਰੋ, ਜਿਹੜੀ ਤੁਸੀਂ ਕੋਈ ਵੀ ਵਿਚਾਰ ਰੱਖਦੇ ਹੋ ਕਿਸੇ ਮੁੱਦੇ ਤੇ ਜਾਂ ਤੁਸੀਂ ਸਾਡੇ ਵਿਚਾਰ ਜਾਣਨਾ ਚਾਹੁੰਦੇ ਹੋ। ਸੋ ਮੈਂ ਹੋਰ ਵਕਤ ਨਹੀਂ ਲੈਣਾ ਕਿਉਂਕਿ ਅਸੀਂ ਲਾਸਟ ਸੈਗਮੈਂਟ ਵੱਲ ਜਾ ਰਹੇ ਹਾਂ। ਸੋ ਇਹਨਾਂ ਦਾ ਵੀਰ ਗੁਰਦਿਆਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਗੁਰਦੁਆਰਾ ਪ੍ਰਬੰਧ ਕਿਵੇਂ ਸਾਫ਼ ਸੁਥਰਾ ਹੋਏ, ਕਿਵੇਂ ਪੰਥ ਪ੍ਰਸਤ ਵੀਰ ਭੈਣਾਂ ਇਸ ਦੇ ਪ੍ਰਬੰਧ 'ਚ ਹੋਣ, ਔਰ ਉਹਦਾ ਉਹਨਾਂ ਨੇ ਇੱਕ ਜਿਹੜਾ ਕਲਪਿਆ ਮਾਡਲ ਹੈ ਉਹ ਸਾਡੇ ਨਾਲ ਔਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ। ਜੀ ਵੀਅਰਸ, ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।